ਹੁਣ ਮੋਦੀ ਜਿਹੜਾ ਹੈ ਉਹ 2014 ਤੋਂ ਪ੍ਰਾਈਮ ਮਿਨਿਸਟਰੀਅਲ ਚੇਅਰ ਦੇ ਉੱਤੇ ਹੈ, ਲੇਕਿਨ ਇਹਨਾਂ 12 ਸਾਲਾਂ ਦੇ ਵਿੱਚ ਉਹ ਪ੍ਰੈਸ ਕਾਨਫਰੰਸ ਤੋਂ ਦੌੜਦਾ। ਜਰਨਲਿਸਟ ਦਾ ਨਾਂ ਹੇਲਾ ਲੇਂਗ, ਉਹਨੇ ਕਿਹਾ ਕਿ ਵੀ ਪ੍ਰਾਈਮ ਮਿਨਿਸਟਰ ਮੋਦੀ, ਤੁਸੀਂ ਇਹ ਦੱਸੋ ਕਿ ਵੀ ਤੁਸੀਂ ਸਵਾਲਾਂ ਤੋਂ ਦੌੜਦੇ ਕਿਉਂ, ਤੁਸੀਂ ਕਿਉਂ ਨਹੀਂ ਜਿਹੜਾ ਉਹ ਫੇਸ ਕਰਦੇ, ਤੁਸੀਂ ਜਿਸ ਮੁਲਕ ਚੋਂ ਇਹਦੇ ਵਿੱਚ ਫਰੀडम ਹੈ ਔਰ ਇਹ ਨੰਬਰ 1 ਸਾਡਾ ਇੰਡੈਕਸ, ਮੋਦੀ ਹੋਰ ਅੱਗੇ ਦੌੜਿਆ। ਇਹਨੂੰ ਇਹ ਕਹਿਣਾ ਹੋਏ ਵੀ ਮੋਦੀ ਦਾ ਐਕਸਪੋਜ਼ਰ ਜਿਹੜਾ ਟਰੂ ਮੋਦੀ ਹੈ, ਜਿਸ ਕਿਸਮ ਦਾ ਫਰਾਡੀ ਹੈ, ਉਹ ਪੂਰੀ ਤਰ੍ਹਾਂ ਹੋਇਆ। ਉਸ ਬੀਬੀ ਦੇ ਨਾਲ ਵੀ ਉਹ ਬੀਬੀ ਸਦੀਕੀ ਵਾਲਾ ਹੀ ਹਾਲ ਹੋਇਆ ਕਿ ਉਸ ਨੂੰ ਟ੍ਰੋਲ ਕੀਤਾ ਜਾਣ ਲੱਗਾ। ਇਹ ਐਕਸਪੋਜ਼ ਕਰ ਦਿੱਤਾ ਹੈ ਕਿ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ, 1 ਬਿਲੀਅਨ 500 ਮਿਲੀਅਨ ਦਾ ਮੁਲਕ ਕਹਿਣ ਵਾਲੇ ਮੁਲਕ ਦਾ ਪ੍ਰਧਾਨ ਮੰਤਰੀ ਜਿਹੜਾ ਹੈ, ਉਹ ਈਵਨ ਜਰਨਲਿਸਟ ਨੂੰ ਫੇਸ ਨਹੀਂ ਕਰਨਾ ਚਾਹੁੰਦਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84। ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब। वर्ड्स महा ਤੁਹਾਡੀ ਹੋਸਟ ਅਨੀਲ ਕੋਟ, ਮੈਂ ਟੀਵੀ 84 ਸਾਡੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 20 ਮਈ 2026 6 ਜੇਠ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਭ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਜੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਰਮ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮਿਸ਼ੀਗਨ ਕਲਾ ਮਾਜ਼ੂ ਤੋਂ ਸਰਦਾਰ ਗੁਰਦੇਵ ਸਿੰਘ ਤੇ ਬੀਬੀ ਜਸਵਿੰਦਰ ਸਿੰਘ ਕੌਰ ਜੀ ਵੱਲੋਂ। ਸੋ ਇਹ ਟੀਵੀ 84 ਦੇ ਪੱਕੇ ਖੈਰਖਵਾਹ ਨੇ। ਇਹ ਹਰ ਤਰ੍ਹਾਂ ਦੀ ਟੀਵੀ 84 ਦੀ ਹੈਲਪ ਕਰਦੇ ਨੇ ਔਰ ਹਰ ਇਵੈਂਟਸ ਤੇ ਇਹਨਾਂ ਦੀ ਮੌਜੂਦਗੀ ਹੁੰਦੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭਾਈ ਗੁਰਦੇਵ ਸਿੰਘ ਤੇ ਬੀਬੀ ਜਸਵਿੰਦਰ ਕੌਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਜ਼ਮਾਨਾ ਸੀ ਯੂਰਪ ਅਤੇ ਅਮਰੀਕਾ ਵਿੱਚ ਭਾਰਤ ਨੂੰ ਸਪੇਰਿਆਂ ਅਤੇ ਮਦਾਰੀਆਂ ਦੇ ਦੇਸ਼ ਵਜੋਂ ਜਾਣਿਆ ਜਾਂਦਾ ਸੀ। 1947 ਤੋਂ ਬਾਅਦ ਦਿੱਲੀ ਹਾਕਮਾਂ ਨੇ ਪੱਛਮੀ ਜਗਤ ਨੂੰ ਮਹਾਤਮਾ ਗਾਂਧੀ ਅਤੇ ਯੋਗਾ ਆਦਿ ਦੇ ਜਿਹੜੇ ਸੌਦੇ ਨਾਲ ਭਰਮਾਇਆ। ਪਰ ਹੁਣ ਪਿਛਲੇ 12 ਸਾਲਾਂ ਵਿੱਚ ਮੋਦੀ ਦੇ ਮਦਾਰੀ ਪੁਣੇ ਨੇ ਭਾਰਤ ਨੂੰ ਪੂਰੇ ਤੌਰ ਤੇ ਨੰਗਿਆ ਕਰ ਦਿੱਤਾ ਔਰ ਆਰਥਿਕ ਸੰਕਟ ਵਿੱਚ ਘਿਰੇ ਭਾਰਤ ਨੂੰ ਛੱਡ ਕੇ ਜਿਹੜੇ ਨੀਦਰਲੈਂਡ, ਨਾਰਵੇ ਅਤੇ ਇਟਲੀ ਦੇ ਦੌਰੇ ਤੇ ਨਿਕਲੇ ਮੋਦੀ ਨੇ ਆਪਣਾ ਪੂਰੀ ਤਰ੍ਹਾਂ ਜਲੂਸ ਕਢਵਾਇਆ ਔਰ ਪੱਤਰਕਾਰਾਂ ਦੇ ਸਵਾਲਾਂ ਦੇ
ਜਵਾਬ ਤੂੰ ਭੱਜਦਾ ਮੋਦੀ ਐਵੇਂ ਜਾਪਦਾ ਸੀ ਜਿਵੇਂ ਵਾੜ ਵਿੱਚ ਬਿੱਲਾ ਫਸਿਆ ਹੋਵੇ। ਸੋ ਨੌਰਵੇ ਸਭ ਤੋਂ ਪ੍ਰਸਿੱਧ ਅਖਬਾਰ ਨੇ ਜਿਹੜੀ ਹੈ ਮੋਦੀ ਦਾ ਕਾਰਟੂਨ ਬਣਾਇਆ ਜਿਸ ਵਿੱਚ ਉਸ ਨੂੰ ਸਪੇਰਾ ਦਰਸਾਇਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਭਾਈ ਗੁਰਦੇਵ ਸਿੰਘ, ਉਹਨਾਂ ਦੀ ਸੰਗਣੀ ਸਾਹਿਬਾ ਭੈਣ ਜੀ ਜਸਵਿੰਦਰ ਕੌਰ, ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਬਿਲਕੁਲ ਠੀਕ ਕਿਹਾ ਕਿ ਉਹ ਸਿਰਫ ਖੈਰ ਖਵਾਹ ਤੱਕ ਨਹੀਂ ਨੇ, ਉਹ ਸਾਡੀ TV 84 ਟੀਮ ਦਾ ਪਰਿਵਾਰ ਦਾ ਹਿੱਸਾ ਨੇ। ਅੱਗੇ ਵੱਧ ਕੇ ਉਹ ਆਪਣਾ ਯੋਗਦਾਨ ਵੀ ਪਾਉਂਦੇ ਨੇ, ਰੋਲ ਵੀ ਅਦਾ ਕਰਦੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਇਨਸਾਨ ਰੱਬ ਨੇ ਬਣਾਇਆ ਉਸ 'ਤੇ ਤੁਰ ਜਾਣ ਨਾਲ ਉਹਦੇ ਵਰਗਾ ਉਹੀ ਹੁੰਦਾ ਹੈ। ਲੇਕਿਨ ਬਹੁਤ ਵਾਰ ਜਿਹੜੀਆਂ ਜ਼ਿੰਮੇਵਾਰੀਆਂ ਕਿਸੇ ਇਨਸਾਨ ਨੇ ਚੁੱਕੀਆਂ ਹੁੰਦੀਆਂ ਨੇ, ਉਹ ਜਦੋਂ ਤੁਰ ਜਾਂਦਾ ਇੱਕ ਵੱਡਾ ਗੈਪ ਤੇ ਖਲਾ ਹੁੰਦਾ ਹੈ। ਲੇਕਿਨ ਇਹ ਵੀ ਕੁਦਰਤ ਦਾ ਨੇਮ ਹੈ ਕਿ ਕੋਈ ਨਾ ਕੋਈ ਉਸ ਦੀ ਭਰਪਾਈ ਕਿਸੇ ਨਾ ਕਿਸੇ ਤਰੀਕੇ ਨਾਲ ਰੱਬ ਵੱਲੋਂ ਹੁੰਦੀ ਹੈ। TV 84 ਡਾਕਟਰ ਰਣਜੀਤ ਸਿੰਘ ਹੋਰਾਂ ਦਾ ਬ੍ਰੇਨ ਚਾਈਲਡ ਵੀ, ਔਰ ਲਗਭਗ 10-11 ਸਾਲ ਉਹਨਾਂ ਨੇ ਇਸ ਪੌਦੇ ਨੂੰ ਗਰੋ ਹੋਣ ਦੇ ਵਿੱਚ ਆਪਣਾ ਬਲੱਡ ਐਂਡ ਸਵੈਟ, ਖੂਨ ਪਸੀਨਾ ਪਾਇਆ। ਉਹ ਸਾਨੂੰ ਵਿਛੋੜਾ ਦੇ ਗਏ। ਔਰ ਇੱਕ ਵੱਡਾ ਗੈਪ ਜਿਹੜਾ ਕਿ ਐਡਮਿਨਿਸਟ੍ਰੇਟਿਵ ਐਂਗਲ ਤੋਂ ਵੀ, ਫਾਈਨੈਂਸ਼ੀਅਲ ਨੂੰ ਲੈ ਕੇ ਵੀ, ਔਰ ਈਵਨ ਟੈਕਨੀਕਲ ਹੈਲਪ ਨੂੰ ਵੀ ਲੈ ਕੇ ਹੋਇਆ, ਜਿਹੜਾ ਇੱਕ ਐਮੋਸ਼ਨਲ ਵਜੂਦ ਦਾ ਇੱਕ ਵੱਡਾ ਖਲਾਅ, ਉਹ ਤਾਂ ਆਪਣੀ ਥਾਂ। ਲੇਕਿਨ ਮੈਂ ਵਿਹਾਰਕ ਤੌਰ 'ਤੇ ਜਾਂ TV 84 ਦੇ ਹਵਾਲੇ ਨਾਲ ਗੱਲ ਕਰਦਾ। ਸੋ ਭਾਈ ਗੁਰਦੇਵ ਸਿੰਘ ਜੀ ਨੇ ਸਟੈਪ ਇਨ ਕੀਤਾ। ਉਹ ਹੁਣ ਬਹੁਤ ਵਾਰ ਸਾਡੇ ਸਫ਼ਰਾਂ ਦੇ ਸਾਥੀ ਵੀ ਨੇ, ਫਾਈਨੈਂਸ਼ੀਅਲ ਤੌਰ ਦੇ ਉੱਤੇ ਵੀ ਉਹ ਇੱਕ ਸਾਡਾ ਵੱਡਾ ਸੋਰਸ ਨੇ। ਔਰ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਦਾ ਵਾਕਅਪ ਲਾਈਨ ਹੈ, ਔਰ ਉਹਨਾਂ ਨੇ ਸਾਰੀ TV 84 ਦੀ ਟੀਮ ਜਿਹੜੀ ਹੈ ਉਸ ਦੇ ਨਾਲ ਇੱਕ ਬਹੁਤ ਆਪਣੇਪਨ ਵਾਲਾ ਰਾਬਤਾ ਬਣਾਇਆ। ਕਿਉਂਕਿ ਅਲਟੀਮੇਟਲੀ ਇਹ ਜਿਹੜੇ ਪ੍ਰੋਜੈਕਟ ਨੇ, ਖਾਸ ਤੌਰ 'ਤੇ ਜਿੱਥੇ ਤੁਸੀਂ ਕੋਈ ਪ੍ਰੋਫਿਟ ਲਈ ਨਹੀਂ ਰਨ ਕਰ ਰਹੇ ਹੁੰਦੇ, ਜਾਂ ਤੁਹਾਡੀ ਮੋਟੀਵੇਸ਼ਨ, ਜਿਹੜੇ ਲੋਕ ਪਰਸਨਲ ਕਾਰੋਬਾਰ ਕਰਦੇ ਨੇ ਉਹਨਾਂ ਦੀ ਮੋਟੀਵੇਸ਼ਨ ਤਾਂ ਅੱਗੇ ਵਧਣਾ ਹੁੰਦਾ ਹੈ, ਪੈਸਾ ਹੋਏ ਜਾਂ ਕਾਰੋਬਾਰ ਨੂੰ ਅੱਗੇ ਵਧਾਉਣਾ ਹੋਏ। ਤੇ ਜਦੋਂ ਤੁਸੀਂ ਉਸ ਕਾਜ਼ ਦੇ ਲਈ ਜਿਹਦੇ ਰਾਜ ਰੋੜੇ ਅਟਕਾਉਣ ਵਾਲੇ ਵੀ ਬਹੁਤ ਨੇ, ਹਕੂਮਤਾਂ ਦੇ ਨਾਲ ਤੁਸੀਂ ਮੱਥਾ ਲਾਇਆ ਹੋਇਆ ਹੈ, ਉਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਅਸਲੀ ਸਟਰੈਂਥ ਹੈ ਉਹ ਤੁਹਾਡੇ ਅੰਦਰੋਂ ਨਿਕਲਦੀ ਹੈ। ਇੱਕ ਤਾਂ ਰੱਬੋਂ ਹੁੰਦੀ ਹੈ, ਔਰ ਮੋਟੀਵੇਸ਼ਨ ਜਾਂ ਚੀਅਰਫੁਲਨੈਸ ਬਹੁਤ ਇੰਪੋਰਟੈਂਟ ਹੁੰਦੀ ਹੈ। ਇਹ ਡੇ ਟੂ ਡੇ ਲਾਈਫ ਦੇ ਵਿੱਚ ਜਦੋਂ ਅਸੀਂ ਅੱਡ-ਅੱਡ ਚੈਲੰਜਸ 'ਚੋਂ ਗੁਜ਼ਰਦੇ ਤੇ ਤੁਹਾਡੇ ਨਾਲ ਜੇ, ਔਰ ਮੈਂ ਈਵਨ ਜੋਕਿੰਗਲੀ ਜਦੋਂ ਕੋਈ ਆਪਣੇ ਕਿਸੇ ਮਿੱਤਰ ਪਿਆਰੇ ਦੇ ਸਮਾਗਮ 'ਚ ਬਹੁਤ ਸਾਰੇ ਪੰਥ ਪ੍ਰਸਤ ਇਕੱਠੇ ਹੁੰਦੇ ਨੇ, ਤੇ ਮੈਂ ਲਾਈਟਰ ਵੇਨ 'ਚ ਕਹਿੰਦਾ ਵੀ ਇੰਨੇ ਕੁ ਨਾਲ ਬੈਟਰੀਜ਼ ਚਾਰਜ ਹੋ ਜਾਂਦੀਆਂ। ਇਹ ਲੱਗਣ ਲੱਗ ਜਾਂਦਾ ਬਹੁਤਿਆਂ ਨੂੰ ਕਿ ਮੈਂ ਇਕੱਲਾ ਸ਼ਦਾਈ ਨਹੀਂ ਹਾਂ, ਹੋਰ ਵੀ ਮੇਰੇ ਨਾਲ ਦੇ ਹੈਗੇ ਨੇ। ਸੋ ਇਹ ਇੱਕ ਮੋਟੀਵੇਸ਼ਨ ਵੀ ਹੁੰਦੀ ਹੈ। ਔਰ ਭਾਈ ਗੁਰਦੇਵ ਸਿੰਘ ਬੜੇ ਹੀ ਪਲੇਜ਼ੈਂਟ ਨੇਚਰਡ ਔਰ ਫੁੱਲ ਆਫ ਹਿਊਮਰ ਵੀ ਨੇ, ਔਰ ਜਿਹੜੀ ਹੈ ਅਨਬਾਊਂਡ ਐਨਰਜੀ ਹੈ ਉਹਨਾਂ ਦੇ ਵਿੱਚ। ਔਰ ਭੈਣ ਜੀ ਜਸਵਿੰਦਰ ਕੌਰ ਵੀ। ਔਰ ਮੇਰਾ ਹਮੇਸ਼ਾ ਹੀ ਇਹ ਕਹਿਣਾ ਹੁੰਦਾ ਵੀ ਜ਼ਿੰਦਗੀ 'ਚ ਖਾਸ ਤੌਰ 'ਤੇ ਜਦੋਂ ਤੁਸੀਂ ਗ੍ਰਸਤੀ ਹੁੰਦੇ ਹੋ, ਜੇ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਨਾ ਖਲੋਏ ਤਾਂ ਜਿੰਨੇ ਮਰਜ਼ੀ ਤੁਸੀਂ ਡੈਡੀਕੇਟਿਡ ਹੋਵੋ, ਦੂਸਰੇ ਹੋਵੋ, ਉਹ ਪਾਰਟ ਜਿਹੜਾ ਹੈ ਉਹ ਤੁਸੀਂ ਕਦੇ ਵੀ ਨਹੀਂ ਨਿਭਾ ਸਕਦੇ। ਸਾਡੇ ਪਿਤਾ ਜੀ ਕਈ ਵਾਰ ਇਹ ਕਹਿੰਦੇ ਹੁੰਦੇ ਸੀ ਕਿ ਵੱਡੇ ਵੱਡੇ ਜਰਨੈਲ ਔਰ ਵੱਡੇ ਵੱਡੇ ਆਗੂ ਜਿਹੜੇ ਜੰਗ ਜਿੱਤਦੇ ਨੇ, ਦੁਨੀਆ ਜਿੱਤਦੇ ਨੇ, ਉਹ ਘਰ ਆ ਕੇ ਹਾਰ ਜਾਂਦੇ ਨੇ। ਮਤਲਬ ਇਹ ਹੁੰਦਾ ਵੀ ਜੇ ਤੁਹਾਡੀ ਫੈਮਿਲੀ ਸਪੋਰਟਿਵ ਨਹੀਂ ਹੈ ਤਾਂ ਤੁਸੀਂ ਜਿੰਨੀ ਮਰਜ਼ੀ ਮੋਟੀਵੇਸ਼ਨ ਦੇ ਨਾਲ ਤੁਰੇ ਹੋਏ ਹੋ ਜਾਂ ਦੂਸਰਾ। ਔਰ ਇਸ ਪੱਖੋਂ ਮੈਂ ਸਮਝਦਾ ਵੀ ਇਸ ਜੋੜੀ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਜਿਵੇਂ ਅਸੀਂ ਯੂਬਾ ਸਿਟੀ ਜਦੋਂ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨਗਰ ਕੀਰਤਨ ਤੇ ਪੂਰੇ 3-4 ਦਿਨ ਸਾਰਾ ਪਰਿਵਾਰ, ਬੱਚੇ ਵੀ ਨਾਲ ਲੱਗੇ ਹੁੰਦੇ ਨੇ। ਔਰ ਸਾਡੇ ਲਈ ਜਿਹੜਾ ਇਸ ਲਈ ਈਵਨ ਅਲਫਾਜ਼ ਨਹੀਂ ਨੇ ਕਿ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰ ਸਕੀਏ। ਸੋ ਮਹਾਰਾਜ ਚੜ੍ਹਦੀ ਕਲਾ ਦੇ, ਇਵੇਂ ਹੀ ਗੁਰੂ ਪ੍ਰੇਮ ਵੀ ਬਣਿਆ ਰਹੇ, ਪੰਥ ਪ੍ਰੇਮ ਵੀ ਬਣਿਆ ਰਹੇ, ਔਰ ਤੰਦਰੁਸਤੀ ਜਿਹੜੀ ਇੱਕ ਬੇਸਿਕ ਪਾਰਟ ਹੈ ਜਿਹਦੇ ਨਾਲ ਤੁਸੀਂ ਸਭ ਕੁਝ ਹੀ ਜਿਹੜਾ ਉਹਦੇ ਨਾਲ ਹੀ ਜੁੜਿਆ ਹੁੰਦਾ। ਔਰ ਮਹਾਰਾਜ ਆਪ ਸਹਾਈ ਹੋਣ। ਬਿਲਕੁਲ ਜੀ। ਅਸੀਂ ਕੱਲ ਨਹੀਂ ਸੀ ਪ੍ਰੋਗਰਾਮ ਕੀਤਾ, ਬਹੁਤ ਸਾਰੀਆਂ ਕਾਲਾਂ ਵੀ ਆਉਂਦੀਆਂ ਨੇ, ਤੇ ਮੈਂ ਕਿਹਾ ਜੀ ਮੈਨੂੰ ਕੋਈ ਖਬਰ ਹੀ ਨਹੀਂ ਲੱਗੀ ਵੀ ਗੱਲ ਕੀ ਕਰਨੀ ਹੈ। ਔਰ ਇਹ ਕਈ ਵਾਰ ਤੁਸੀਂ ਇਹ ਦੇਖਦੇ ਵੀ ਹੋ, ਇਹ ਨਹੀਂ ਹੈ ਕਿ ਵੀ ਅਸੀਂ ਕੋਈ ਡੈਲੀਬਰੇਟ ਮਿਸ ਕਰਨਾ ਚਾਹੁੰਦੇ ਹੁੰਦੇ ਹਾਂ,
ਪਰ ਕਈ ਵਾਰ ਹੁਣ ਮੈਨੂੰ ਇਹ ਲੱਗਣ ਲੱਗ ਜਾਂਦਾ ਹੁੰਦਾ ਵੀ ਅਸੀਂ ਉਹੀ ਚੀਜ਼ਾਂ ਜਿਹੜੀਆਂ ਨੇ ਜਦੋਂ ਤੱਕ ਕੋਈ ਪਾਥ ਬ੍ਰੇਕਿੰਗ ਗੱਲ ਨਹੀਂ ਹੁੰਦੀ ਇੱਕ ਰੂਟੀਨ 'ਚ। ਹਾਲਾਂ ਮੈਂ ਇੱਕ ਵਾਰ ਅੱਗੇ ਵੀ ਸ਼ਾਇਦ ਗੱਲ ਸੁਣਾਈ ਸੀ ਕਿ ਪੈਸ਼ਨ ਫਾਰ ਟਰੂਥ TV ਉਹਨਾਂ ਦੇ ਹੁਣ ਜਿਹੜੇ ਚਲਾਉਣ ਵਾਲੇ ਸੀ ਸਰ ਚਾਵਲਾ, ਉਹ ਵਿਚਾਰੇ ਚੜ੍ਹਾਈ ਕਰ ਗਏ ਨੇ ਵਾਸ਼ਿੰਗਟਨ DC ਦੇ ਵਿੱਚ। ਕਾਫੀ ਦੇਰ ਉਹਨਾਂ ਨੇ ਵੀ ਬੜੇ ਨਿਸ਼ਕਾਮ ਤੌਰ ਤੇ, ਅੰਗਰੇਜ਼ੀ ਦਾ ਚੈਨਲ ਸੀ ਉਹ, ਬਹੁਤ ਸਾਰੇ ਸੀਨੀਅਰ ਵਾਈਟ ਹਾਊਸ ਆਫੀਸ਼ੀਅਲਸ, ਕਾਂਗਰਸਮੈਨ, ਉਹਨਾਂ ਸਾਰਿਆਂ ਨੂੰ ਸੱਦ ਕੇ ਪੈਨਲ ਡਿਸਕਸ਼ਨ ਰੱਖਦੇ ਸੀ ਔਰ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਸਿੱਖ ਚਿਹਰਾ ਕੋਈ ਨਾ ਕੋਈ ਹੋਏ। ਮੋਸਟ ਆਫ ਦਾ ਟਾਈਮ ਉਹ ਮੈਨੂੰ ਹੀ ਇਨਵਾਈਟ ਕਰਦੇ ਸੀ ਉਸ ਦੇ ਵਿੱਚ। ਤੇ ਇੱਕ ਉਹਨਾਂ ਦੇ ਵਿੱਚ ਸੀਨੀਅਰ ਵਾਈਟ ਹਾਊਸ ਆਫੀਸ਼ੀਅਲ ਸੀ, ਉਹਨੇ ਉਹ ਕਾਫੀ ਦੋ ਤਿੰਨ ਉਹਨੇ ਜਿਹੜੇ ਪੈਨਲ ਡਿਸਕਸ਼ਨ ਮਿਸ ਕੀਤੀਆਂ। ਫਿਰ ਉਹ ਆਇਆ ਤੇ ਪ੍ਰੋਗਰਾਮ ਦੇ ਸ਼ੁਰੂ 'ਚ ਉਹਨਾਂ ਨੇ ਪੁੱਛਿਆ, ਹੋਸਟ ਨੇ ਉਹਨਾਂ ਦੀ ਚਾਵਲਾ ਸਾਹਿਬ ਦੇ ਸਿੰਘਣੀ ਜਿਹੜੇ ਨੇ ਉਹ ਐਜ਼ ਏ ਮੋਡਰੇਟਰ ਹੁੰਦੇ ਸੀ ਕਿ ਵੀ ਤੁਸੀਂ ਆਏ ਨਹੀਂ। ਉਹਨੇ ਕਿਹਾ ਵੀ ਮੇਰੇ ਬਾਈਪਾਸ ਹੋਇਆ ਸੀ, ਆਈ ਵਾਜ਼ ਇਨ ਦਾ ਹਸਪੀਟਲ ਐਂਡ ਆਲ। ਪਰ ਉਹ ਕਹਿੰਦਾ ਵੀ ਲੈਟ ਮੀ ਟੈਲ ਯੂ ਏ ਰਿਮਾਰਕੇਬਲ ਥਿੰਗ। ਉਹ ਕਹਿੰਦੇ ਵੀ ਜਦ ਵੈਨ ਆਈ ਵੈਂਟ ਟੂ ਦਾ ਹਸਪੀਟਲ ਔਰ ਮੈਂ ਉੱਥੇ ਸਰਜਰੀ ਵੀ ਹੋਈ, ਮੈਂ ਇਹ ਫਿਕਰ 'ਚ ਸੀ ਵੀ ਪਤਾ ਨਹੀਂ ਮੇਰੇ ਪਿੱਛੋਂ ਕੀ ਦੁਨੀਆ 'ਚ ਹੋ ਗਿਆ ਹੋਣਾ। ਜਦੋਂ ਤੱਕ ਮੈਂ ਵਾਪਸ ਮੁੜਿਆ ਆਈ ਵਾਜ਼ ਬੈਕ on watching my laptop and all. ਕਹਿੰਦਾ ਵੀ what a surprise, it was the same news which I left earlier. So ਕਈ ਵਾਰ ਤੁਸੀਂ ਅੱਕ ਵੀ ਜਾਂਦੇ ਹੋ ਵੀ ਹੁਣ ਇਹ ਸਾਰੇ ਜੋ ਕੱਲ ਦਾ ਜਿਹੜਾ ਦਿਨ ਸੀ ਉਹ ਇਸ ਕਿਸਮ ਦਾ ਹੀ ਸੀ ਕਿ ਵੀ ਇਹ ਕੀ ਇਹਨਾਂ ਦਾ ਸਾਰੇ ਜਿਹੜੇ ਡਰਾਮੇਬਾਜ਼ ਨਟੰਕੀ ਮਾਸਟਰ ਨੇ ਇਹਨਾਂ ਤੇ ਹੀ ਰੋਜ਼ ਵਕਤ ਲਾਈਦਾ। ਸੋ ਹੋਰ ਕੋਈ ਰੀਜ਼ਨ ਨਹੀਂ ਸੀ। ਅੱਛਾ, ਦੇਖੋ ਅਗੇਨ ਸਪੇਰਾ, ਮਦਾਰੀ, ਇਹ ਇਨਫੈਕਟ ਜੇ ਤੁਸੀਂ ਬ੍ਰਿਟਿਸ਼ ਪੀਰੀਅਡ ਦੇ ਵਿੱਚ ਜਿੱਥੇ ਉਹਨਾਂ ਨੇ ਲਗਭਗ 200 ਸਾਲ ਸਾਰੇ ਕੰਟੀਨੈਂਟ ਦੇ ਉੱਤੇ ਰਾਜ ਕੀਤਾ, ਸਿਰਫ ਪੰਜਾਬ ਇੱਕ ਐਸਾ ਖਿੱਤਾ ਸੀ ਜਿੱਥੇ ਉਹਨਾਂ ਨੇ 98 ਸਾਲ ਰਾਜ। ਸਭ ਤੋਂ ਬਾਅਦ ਪੰਜਾਬ ਉਹਨਾਂ ਦੇ ਪੇਟੇ ਪਿਆ। ਉਹ ਵੀ ਇੱਕ ਡਿਸੈਪਸ਼ਨ ਦੀ ਕਹਾਣੀ ਹੈ ਕਿ ਕਿਵੇਂ ਹੋਇਆ। ਔਰ ਉਸ ਪੀਰੀਅਡ ਦੇ ਵਿੱਚ ਵੀ ਹਾਲਾਂ ਜਦੋਂ ਸਵਾਮੀ ਵਿਵੇਕਾਨੰਦ ਅਮਰੀਕਾ 'ਚ ਆਇਆ 1893 ਦੇ ਵਿੱਚ, ਜਾਂ ਰਾਮ ਤੀਰਥਵਾਦ ਦੇ ਵਿੱਚ ਆਏ ਔਰ ਦੂਜੇ ਤੀਜੇ, ਉਹਨਾਂ ਨੇ ਆਪਣਾ ਭਾਰਤ ਨੂੰ ਸੈਂਟਰ ਆਫ ਸਪਿਰਿਚੁਅਲਿਟੀ ਤੇ ਇਹ ਉਹ ਬਣਾਉਣ ਦਾ ਇਹ ਕਿ ਜੀ ਅਸੀਂ ਡਿਫਰੈਂਟ ਹੈ ਕੀਤਾ। ਲੇਕਿਨ ਯੂਰਪ ਦੇ ਵਿੱਚ ਵੀ ਔਰ ਅਮਰੀਕਾ 'ਚ ਵੀ ਖਾਸ ਤੌਰ ਤੇ ਜੋ ਭਾਰਤ ਦਾ ਇਮੇਜ ਸੀ ਉਹ ਦੋ, ਇੱਕ ਤਾਂ ਜਗਲਰ ਜਿਨ੍ਹਾਂ ਨੂੰ ਅਸੀਂ ਮਦਾਰੀ ਕਹਿੰਦੇ ਹਾਂ, ਔਰ ਉਹਨਾਂ ਦੇ ਮਦਾਰੀ ਇੱਥੇ ਆ ਕੇ ਨਿਊਯਾਰਕ ਔਰ ਦੂਸਰਿਆਂ ਦੇ ਜਿਹੜੇ ਇਹਨਾਂ ਦੇ ਸਟੂਡੀਓਜ਼ ਨੇ ਜਾਂ ਲੰਡਨ ਦੇ ਵਿੱਚ ਉਹਨਾਂ ਦੇ ਜਿਹੜੇ ਜਿੱਥੇ ਉਹ ਨਾਟਕਸ਼ਾਲਾਵਾਂ ਸੀ ਉਹਦੇ 'ਚ ਉਹ ਆਪਣੇ ਜੌਹਰ ਵੀ ਦਿਖਾਉਂਦੇ ਸੀ। ਮੂੰਹ 'ਚ ਕੁਛ ਪਾਇਆ, ਕੱਢਿਆ ਕੁਛ ਹੋਰ ਹੁੰਦਾ। ਹੁਣ ਮਦਾਰਪੁਣਾ ਕੀ ਹੁੰਦਾ, ਉਹਦੇ ਤੋਂ ਹੀ ਸਾਡਾ ਲਫ਼ਜ਼ ਪੰਜਾਬੀ ਦਾ ਮਦਾਰਪੁਣਾ ਹੈ, ਜਾਂ ਜਿਹਨੂੰ ਮਦਾਰੀ ਨੂੰ ਜਗਲਰ ਕਹਿੰਦੇ ਨੇ ਔਰ ਉਹ ਜਿਹੜਾ ਟ੍ਰਿਕ ਕਰਦਾ ਉਹਨੂੰ ਜਗਲਰੀ ਕਹਿੰਦੇ ਨੇ। ਹੁਣ ਜ਼ਾਹਰ ਹੈ ਕਿ ਵੀ ਹੁੰਦਾ ਤਾਂ ਉਹ ਜਾਦੂ ਹਕੀਕਤ ਨਹੀਂ ਹੁੰਦਾ, ਆਪਣੇ ਆਪ ਨੂੰ ਤਾਂ ਉਹ ਜਾਦੂਗਰ ਵੀ ਕਹਿੰਦੇ ਨੇ। ਹੁਣ ਜਾਦੂ ਜੇ ਹਕੀਕਤ ਨਹੀਂ ਹੈ, ਉਹ ਇੱਕ ਟ੍ਰਿਕ ਹੈ, ਜਗਲਰੀ ਹੈ, ਮਦਾਰਪੁਣ ਹੈ। ਔਰ ਉਸ ਨੂੰ ਲੇਕਿਨ ਆਮ ਦੇਖਣ ਵਾਲੇ ਅੱਖਾਂ ਨੂੰ ਕਿਉਂਕਿ ਉਹ ਟ੍ਰਿਕ ਦੇ ਨਾਲ ਭਰਮਾ ਲਿਆ ਜਾਂਦਾ, ਉਹਨਾਂ ਨੂੰ ਹਕੀਕਤ ਲੱਗ ਰਿਹਾ ਹੁੰਦਾ। ਸੋ ਭਾਰਤ ਦੇ ਜਿਹੜਾ ਜਗਲਰ ਨੇ ਜਾਂ ਮਦਾਰੀ ਨੇ ਜਾਂ ਉਹਨਾਂ ਦੀ ਮਸ਼ਹੂਰੀ ਸੀ। ਤੇ ਦੂਸਰਾ ਕਿਉਂਕਿ ਭਾਰਤ ਦੇ ਵਿੱਚ ਸੱਪ ਬਹੁਤ ਹੁੰਦੇ ਨੇ ਔਰ ਬੰਗਾਲੀ ਖਾਸ ਤੌਰ ਕਿਉਂਕਿ ਵੱਡਾ ਸੂਬਾ ਬੰਗਾਲ ਸੀ ਜਿਹਦੇ 'ਚ ਅੱਜ ਦਾ ਵੈਸਟ ਬੰਗਾਲ ਵੀ, ਅਸਾਮ ਵੀ, ਜਿਹੜਾ ਬੰਗਲਾਦੇਸ਼ ਹੈ ਉਹ ਵੀ ਉਹਦਾ ਹਿੱਸਾ ਸੀ ਉਸ ਪੀਰੀਅਡ ਦੇ ਵਿੱਚ। ਔਰ ਇਹ ਵੀ ਇੱਕ ਮਿਥ ਜਿਹੜੀ ਉੱਥੋਂ ਵਾਲਿਆਂ ਨੇ ਕੀਤਾ। ਤੁਸੀਂ ਦੇਖੋ ਹਿੰਦੁਸਤਾਨੀਆਂ ਦੀਆਂ ਕ੍ਰੀਏਟ ਕੀਤੀਆਂ ਮਿਥਸ ਕਿੰਨੀਆਂ ਇੰਪੋਰਟੈਂਟ ਨੇ ਕਿ ਜੀ ਉਹ ਜਿਹੜਾ ਸੱਪ ਜਿਹੜਾ ਉਹ ਬੀਨ ਦੇ ਉੱਤੇ ਡਾਂਸ ਕਰਦਾ ਹੈ। ਹਾਲਾਂ ਉਹ ਸੱਪ ਜਿਹੜਾ ਹੈ ਉਹ ਇਨਫੈਕਟ ਇਹ ਹੁੰਦਾ ਕਿ ਔਰ ਉਹਦੇ ਤਾਂ ਕੰਨ ਹੀ ਨਹੀਂ ਹੁੰਦੇ, ਸੱਪ ਨੂੰ ਸੁਣਦਾ ਹੀ ਕੁਛ ਨਹੀਂ। ਉਹ ਜਿਹੜੀ ਉਸ ਦੀ ਬੀਨ ਹੈ ਉਹਦੀ ਇੰਨੀ ਲੰਬੀ ਉਹ ਪਾਈਪ ਹੁੰਦੀ ਹੈ ਕਿ ਸੱਪ ਦੀ ਅੱਖ ਬੜੀ ਤੇਜ਼ ਹੁੰਦੀ ਆ। ਉਹ ਜਿਉਂ ਜਿੱਧਰ ਨੂੰ ਜਾ ਰਿਹਾ ਉਹਨੂੰ ਇਹ ਲੱਗਦਾ ਹੁੰਦਾ ਵੀ ਮੇਰੇ ਤੇ ਉਹ ਜਿਹੜਾ ਇਹ ਵਾਰ ਕਰਨਾ ਹੈ ਤੇ ਉਹ ਉਹਨੂੰ ਡਾਂਸ ਕਹਿ ਰਿਹਾ ਹੁੰਦਾ ਨੇ। ਫਿਰ ਦੂਸਰਾ ਵੱਡਾ ਕਿ ਜੀ ਸੱਪ ਨੂੰ ਕਿੰਨੀ ਉਹਨਾਂ ਦਾ ਤਾਂ ਨਾਗ ਪੂਜਾ ਦਾ ਦਿਨ ਹੈ। ਆ ਜਿਹੜੀ ਗੁੱਗੇ ਦੀ ਪੂਜਾ, ਗੁੱਗਾ ਕੀ ਹੈ? ਗੁੱਗਾ ਸੱਪ ਹੀ ਹੈ, ਇਹਦੀ ਮਿੱਟੀ ਕੱਢਣ ਜਾਂਦੇ ਨੇ, ਕਦੇ ਛਪਾਰ ਪਹੁੰਚ ਗਏ, ਕਦੇ ਦੂਜੇ ਪਹੁੰਚ ਗਏ। ਹੁਣ ਦੂਜਾ ਇਹ ਕਿ ਜੀ ਸੱਪ ਦੁੱਧ ਪੀਂਦਾ, ਸੱਪ ਦੁੱਧ ਪੀਂਦਾ ਹੀ ਨਹੀਂ। ਇਹ ਬਿਲਕੁਲ ਇਹ ਵੀ ਮਿਥ। ਲੇਕਿਨ ਉਹਨਾਂ ਨੇ ਝੂਠ ਵੀ ਵੇਚਿਆ। ਉਹ ਸਾਡੇ
ਫੋਕਲੋਰ 'ਚ ਵੀ ਸੱਪਾਂ ਨੂੰ ਅਸੀਂ ਐਜ਼ ਏ ਫਰੇਜ਼ ਵੀ ਜਿਹੜਾ ਉਹ ਯੂਜ਼ ਕਰਦੇ ਹਾਂ ਕਿ ਸੱਪੈ ਦੁੱਧ ਪਿਆ ਲਈਏ ਭਾਈ ਗੁਰਦਾਸ ਜੀ ਦਾ, ਫਿਰ ਚੱਕੀ ਚੱਟੇ ਕੁੱਤਾ ਰਾਜ ਬਹਾਲੀ ਹੈ, ਫਿਰ ਚੱਕੀ ਚੱਟੇ ਸੱਪੈ ਦੁੱਧ ਪਿਆ ਲਈਏ ਵੇ ਉਹ ਮੂੰਹੋਂ ਸੁੱਟੇ, ਕਿ ਵੀ ਸੱਪ ਨੂੰ ਤੁਸੀਂ ਦੁੱਧ ਵੀ ਕਿਉਂਕਿ ਆਲਰੇਡੀ ਲੋਕਾਂ 'ਚ ਅਖਾਣ ਸੀ ਕਿ ਵੀ ਸੱਪ ਨੂੰ ਤੁਸੀਂ ਜੇ ਦੁੱਧ ਵੀ ਪਿਆਓਗੇ ਉਹਨੇ ਮੂੰਹ 'ਚੋਂ ਜ਼ਹਿਰ ਹੀ ਸੁੱਟਣਾ। ਸੋ ਇਹ ਜਿਹੜਾ ਮੁਲਕ ਸੀ ਜਗਲਰਸ ਔਰ ਸਨੇਕ ਚਾਰਮਰ ਕਹਿੰਦੇ ਨੇ ਸਪੇਰੀਅਨ, ਸੋ ਉਹ ਵੀ ਆਪਣੇ ਇੱਕ ਟੋਕਰੀ ਜਿਹੀ 'ਚ ਪਾ ਕੇ ਆਪਣੇ ਉਹ ਜ਼ੋਰ ਜੇ ਦਿਖਾਉਂਦੇ ਸੀ। ਲੇਕਿਨ ਇਹ ਜਦੋਂ ਪੋਸਟ 47 ਇਹ ਗੱਲ ਇਹਨਾਂ ਦੇ ਵੱਡੇ ਵੱਡੇ ਥਿਓਲੋਜੀਅਨ ਔਰ ਵੱਡੇ ਇਹਨਾਂ ਦੇ ਜਿਹੜੇ ਰਾਈਟਰ ਸੀ ਜਾਂ ਇੰਟਰਨੈਸ਼ਨਲ ਲੈਵਲ ਦੀ ਥਿੰਕਿੰਗ ਵਾਲੇ, ਉਹਨਾਂ ਨੇ ਕਿਹਾ ਕਿ ਜੀ ਇਹ ਵੀ ਪਾਰਟ ਆਫ ਦਾ ਰੇਸਿਜ਼ਮ ਹੈ, ਨਹੀਂ ਇਹ ਭਾਰਤ ਨੂੰ ਜਾਂ ਦੂਜੇ ਨੂੰ ਛੋਟਾ, ਅਸੀਂ ਤਾਂ ਇਹ ਕੀਤਾ ਤੇ ਅਸੀਂ ਤਾਂ ਉਹ ਜਿਵੇਂ ਝੂਠ ਬੋਲੀ ਜਾਂਦੇ ਨੇ ਜੀ 5000 ਸਾਲ ਦੀ ਸਿਵਲਾਈਜ਼ ਅਸੀਂ ਜ਼ੀਰੋ ਕੱਢੀ, ਅਸੀਂ ਰਾਕਟ ਕੱਢਿਆ, ਅਸੀਂ ਜਹਾਜ਼ ਕੱਢਿਆ, ਅਸੀਂ ਨਿਊਕਲੀਅਰ ਕੱਢਿਆ, ਅਸੀਂ ਗਮਲਿਆਂ 'ਚ ਨਿਆਣੇ ਉਗਾਤੇ, ਦੂਜੇ ਜੋ ਇਹਨਾਂ ਦਾ ਖਲਿਆ ਸੀ ਹਾਥੀ ਦਾ ਸਿਰ ਲਾਤਾ, ਉਹ ਜੋ ਝੂਠ ਜਿਸ ਕਿਸਮ ਦਾ ਹੈ। ਲੇਕਿਨ ਪੋਸਟ 47 ਇਹਨਾਂ ਨੂੰ ਲੱਗਾ ਕਿ ਵੀ ਇਹ ਹੁਣ ਜੇ ਸਪੇਰੇ ਔਰ ਸਨੇਕ ਚਾਰਮਰ ਔਰ ਜਗਲਰੀ 'ਚੋਂ ਨਿਕਲਣਾ ਹੈ ਤੇ ਕੋਈ ਫਿਰ ਬੁੱਧਾ ਨੂੰ ਆਪਣਾ ਬਣਾ ਕੇ ਵੇਚਣ ਲੱਗ ਗਏ, ਅਪੋਸਟਲ ਆਫ ਗਾਂਧੀ ਤਾਜ਼ਾ ਉਹਨੂੰ, ਕਿਉਂਕਿ ਗਾਂਧੀ ਨੂੰ ਅੰਗਰੇਜ਼ਾਂ ਨੇ ਵੀ ਪ੍ਰਮੋਟ ਕੀਤਾ, ਉਹਨਾਂ ਨੂੰ ਸੂਟ ਕਰਦਾ ਸੀ, ਉਹਨਾਂ ਦੇ ਵੈਲਿਊ ਸਿਸਟਮ ਦੇ ਵਿੱਚ ਵੀ, ਉਹਨਾਂ ਦੇ ਟ੍ਰੇਡ ਸਿਸਟਮ 'ਚ ਵੀ, ਹਰ ਚੀਜ਼ ਦੇ ਵਿੱਚ ਉਹ ਫਿੱਟ ਬਹਿੰਦਾ ਸੀ। ਔਰ ਫਿਰ ਜਿਹੜਾ ਜਦੋਂ ਅਮਰੀਕਾ ਦੇ ਵਿੱਚ 60s ਤੱਕ ਪਹੁੰਚਦੇ ਆ, ਕ੍ਰਾਈਸਿਸ ਹੋਇਆ, ਹਿੱਪੀ ਕਲਚਰ, ਵਿਤਨਾਮ ਵਾਰ, ਦੂਜੇ ਤੀਜੇ, ਫਿਰ ਖੜਾ ਹੋ ਗਿਆ ਆਤਮਾ ਦੀ ਸ਼ਾਂਤੀ, ਫਿਰ ਆ ਗਏ ਯੋਗੀ ਜੀ, ਮਹੇਸ਼ ਯੋਗੀ ਆ ਗਿਆ, ਟ੍ਰਾਂਸੈਂਡੈਂਟਲ ਮੈਡੀਟੇਸ਼ਨ 300 ਤੋਂ ਜ਼ਿਆਦਾ ਸੈਂਟਰ ਅਮਰੀਕਾ 'ਚ ਬਣਾ ਦਿੱਤੇ, ਉਹ ਉੜਕ ਰਹੇ ਹੁੰਦੇ ਨੇ ਯੋਗਾ ਕਰਕੇ ਜੀ, ਜ਼ਮੀਨ ਤੋਂ ਉੱਪਰ ਜਾ ਰਹੇ ਨੇ। ਫਿਰ ਰਜਨੀਸ਼ ਆ ਗਿਆ, 70,000 ਏਕੜ ਲੈ ਕੇ ਨਿਊ ਆਰਲੀਅੰਸ 'ਚ ਰਜਨੀਸ਼ਪੁਰਮ, ਔਰ ਦੂਜੇ ਤੀਜੇ ਭਜਨ ਯੋਗੀ ਆ ਗਿਆ, ਉਹਨੇ ਸਿੱਖੀ ਦਾ ਨੂੰ ਚੰਗੀ ਤਰ੍ਹਾਂ ਜਿਹੜਾ ਇੱਕ ਟ੍ਰੇਡਮਾਰਕ ਬਣਾ ਕੇ ਵੇਚਿਆ ਆਪਣਾ 3H ਆਰਗੇਨਾਈਜੇਸ਼ਨ, ਹੈਪੀ ਹੈਲਥੀ ਹੋਲੀ ਦੇ ਨਾਂ ਥੱਲੇ। ਸੋ ਉਹ ਅਮਰੀਕਾ ਨੂੰ ਵੀ ਵੈਸਟ ਨੂੰ ਵੀ ਉਹਨਾਂ ਨੇ ਵੇਚਿਆ। ਲੇਕਿਨ ਹੌਲੀ ਫਿਰ ਨਾਨ ਅਲਾਈਨਮੈਂਟ ਦੀ ਥਿਓਰੀ, ਕਿਉਂਕਿ ਟੂ ਗਰੁੱਪ ਸੀ, ਉਹ ਨਹਿਰੂ ਨੇ ਜਿਹੜਾ ਉਹਨੂੰ ਕੈਪਚਰ ਕੀਤਾ ਕਿ ਜੀ ਅਸੀਂ ਤਾਂ ਨਾਨ ਅਲਾਈਨਡ ਹੈ ਇਹ ਉਹ। ਹੁਣ ਉਸ ਸਾਰੇ 'ਚ ਵੀ ਜਿਹੜੇ ਲੋਕ ਸੀ ਜਿਹੜੇ ਸਮਝਦੇ ਸੀ ਇੰਡੀਆ ਨੂੰ, ਈਵਨ ਉਹਨਾਂ ਦਾ ਇੱਕ ਬੰਗਾਲੀ ਰਾਈਟਰ ਨਿਰਾਜ ਚੌਧਰੀ ਜਿਹੜਾ ਇੰਗਲੈਂਡ ਬੈਠ ਕੇ ਐਕਸਪੋਜ਼ ਕਰਦਾ ਸੀ ਸਭ ਫਰਾਡ ਔਰ ਦੂਜਾ ਤੀਜਾ। ਲੇਕਿਨ ਅਲਟੀਮੇਟਲੀ ਇੱਕ ਵੱਡਾ ਤਬਕਾ ਭਾਰਤ ਦੀ ਇਸ ਇਮੇਜ ਬਿਲਡਿੰਗ ਨੂੰ, ਖਾਸ ਤੌਰ 'ਤੇ ਜਦੋਂ ਗਾਂਧੀ ਫਿਲਮ ਦੇ ਲਈ ਮਿਲੀਅਨਸ ਆਫ ਡਾਲਰਸ ਇੰਡੀਅਨ ਗਵਰਨਮੈਂਟ ਨੇ ਇਨਵੈਸਟ ਕੀਤੇ, ਔਰ ਐਟਨਬਰੀ ਦੀ ਉਹ ਜਿਹੜੀ ਫਿਲਮ, ਉਹਦੇ 'ਚ ਗਾਂਧੀ ਨੂੰ ਇਵੇਂ ਉਹਨਾਂ ਨੇ ਬਣਾ ਕੇ ਪੇਸ਼ ਕੀਤਾ ਜਿਵੇਂ ਜੀਸਸ ਕ੍ਰਾਈਸਟ ਦੀ ਰੀਇਨਕਾਰਨੇਸ਼ਨ ਹੋਈ। ਸੋ ਵਿਕਦਾ ਰਿਹਾ। ਪਰ 2014 'ਚ ਜਦੋਂ ਮੋਦੀ, ਇੰਦਰਾ ਗਾਂਧੀ ਦਾ ਬਰੀਫ ਟਾਈਮ, ਉਹਦਾ ਐਮਰਜੈਂਸੀ ਲਾਣਾ, ਦੂਜਾ ਤੀਜਾ, ਬਟ ਰਿਟਰਨ ਬੈਕ, ਉਹਨੇ ਹੀ ਅਥੋਰੀਟੇਰੀਅਨਿਜ਼ਮ ਜਾਂ ਡਿਕਟੇਟਰਸ਼ਿਪ ਜਾਂ ਕਿਵੇਂ ਸਿਵਲ ਲਿਬਰਟੀਜ਼ ਇੱਕੋ ਹੀ ਵਿਦ ਦਾ ਸਟ੍ਰੋਕ ਆਫ ਦਾ ਪੈਨ ਹਟਾਈਆਂ ਜਾ ਸਕਦੀਆਂ, ਉਹ 1975-76 ਦੀ ਐਮਰਜੈਂਸੀ ਸੀ। ਪਰ ਮੋਦੀ ਦੇ ਆਉਣ ਤੋਂ ਬਾਅਦ ਤਾਂ ਜਿਹੜਾ ਸਾਰਾ ਸਿਸਟਮ ਹੀ ਜਿਹੜਾ ਉਹ ਕਬਾੜਖਾਨਾ ਬਣਾ ਦਿੱਤਾ ਹੈ, ਜੋ ਹਾਲ ਭਾਰਤ ਦਾ ਹਰ ਉਹਨਾਂ ਦੀ ਇੰਸਟੀਟਿਊਸ਼ਨ ਦਾ। ਲੇਕਿਨ PR ਦੇ ਵਿੱਚ ਉਹ ਆਪਣੇ ਆਪ ਨੂੰ ਪੁਰਾਣੇ ਇਮੇਜ ਦੇ ਵਿੱਚ ਹੀ ਵੇਚਣ ਦੀ ਕੋਸ਼ਿਸ਼। ਲੇਕਿਨ ਜਿਵੇਂ ਇੱਕ ਅੰਗਰੇਜ਼ੀ ਦਾ ਅਖਾਣ ਹੈ ਜਿਹਦੇ 'ਚ ਹੈ ਕਿ ਵੀ ਯੂ ਕੈਨ ਫੂਲ some people all the time, you can fool some people all the time, but you can't fool all the people all the time। ਕੁਝ ਲੋਕ ਐਸੇ ਨੇ ਜਿਹੜੇ ਬੇਵਕੂਫ ਬਣੇ ਰਹਿਣਗੇ, ਮੂਰਖ ਬਣੇ ਰਹਿਣਗੇ। ਉਹ ਤੁਸੀਂ ਕੋਈ ਬਾਬਾ ਫਰੋਡੀਆ ਉਹਦੇ ਮਗਰ ਲੱਗੇ ਹੋਣਗੇ, ਉਹ ਜਦੋਂ ਤੱਕ ਐਕਸਪੋਜ਼ ਹੁੰਦਾ ਬਾਬਾ ਉਦੋਂ ਤੱਕ ਟੁੱਟੇ ਹੋਣਗੇ, ਫਿਰ ਕਿਸੇ ਹੋਰ ਜਿਹਦੇ ਮਗਰ ਸਵਾਹ ਲੱਗੀ ਦੇਖੀ ਹੈ ਉਹਦੇ ਮਗਰ ਜਿਹੜਾ ਉਹ ਡੋਲੂ ਚੁੱਕ ਕੇ ਤੁਰ ਪੈਣਗੇ, ਤੁਸੀਂ ਉਹਨਾਂ ਦਾ ਕੁਝ ਨਹੀਂ ਕਰ ਸਕਦੇ। ਸੋ ਇਵੇਂ ਹੀ ਜਿਨ੍ਹਾਂ ਲੋਕਾਂ ਨੇ ਗੁੰਮਰਾਹ ਹੋਣਾ ਉਹ ਉਹਨਾਂ ਨੇ ਹੋਏ ਤੁਰੇ ਜਾਣੇ। ਔਰ ਇਸ ਦੇ ਬਾਵਜੂਦ ਕਿ ਭਾਰਤ ਦਾ ਕਿਵੇਂ ਕਿਸ ਲੈਵਲ 'ਤੇ ਆਪਣਾ ਇਹ ਝੂਠ ਵੇਚਦੇ ਨੇ। ਅਸੀਂ ਜਿਹੜਾ ਪ੍ਰੋਗਰਾਮ ਲਾਸਟ ਕੀਤਾ ਉਹਦੇ 'ਚ, ਕਿਉਂਕਿ ਮੋਦੀ ਆਲਰੇਡੀ ਜਿੱਥੇ ਭਾਰਤ ਦੀ ਆਰਥਿਕਤਾ ਦਾ ਜੋ ਹਾਲ ਹੈ ਅੱਜ ਡਾਲਰ ਦੇ ਮੁਕਾਬਲੇ 97 ਰੁਪਏ 'ਤੇ ਰੁਪਈਆ ਡਾਂਸ ਕਰ ਰਿਹਾ ਹੈ, ਮਿਲੀਅਨਸ ਆਫ ਜੌਬਸ ਜਿਹੜੇ ਨੇ ਉਹ ਤੁਰ ਗਏ ਨੇ। ਮੋਦੀ ਆਉਣ ਤੋਂ ਪਹਿਲਾਂ ਉੱਥੋਂ ਭਾਰਤ ਛੱਡਣ ਤੋਂ ਉਪਦੇਸ਼ ਦੇ ਕੇ ਗਿਆ ਕਿ ਜੀ ਬਾਹਰਲੇ ਮੁਲਕਾਂ 'ਚ ਮਤ ਜਾਓ, ਅਗਲਾ 1 ਸਾਲ ਕੋਈ ਵਿਆਹ ਸ਼ਾਦੀਆਂ ਸਮਾਗਮਾਂ ਲਈ ਸੋਨਾ ਨਾ ਖਰੀਦੋ,
ਔਰ ਜਹਾਜ਼ਾਂ ਤੇ ਨਾ ਚੜੋ, ਬਾਹਰਲੇ ਮੁਲਕਾਂ ਦੇ ਦੌਰੇ ਆਪਣੇ ਕੈਂਸਲ ਕਰੋ, ਬਾਹਰਲੀ ਚੀਜ਼ ਨਾ ਖਰੀਦੋ, ਹਾਂਜੀ, ਔਰ ਗੱਡੀਆਂ ਤੇ ਜਿਹੜਾ ਉਹ ਸਫ਼ਰ ਕਰਨ ਦੀ ਥਾਂ ਬੱਸਾਂ ਤੇ ਸਾਈਕਲਾਂ ਤੇ ਕਰੋ। ਤੇ ਆਪ ਝੰਡਾ ਚੁੱਕ ਕੇ ਉਹ ਤੁਰ ਪਿਆ, ਔਰ ਉਹਦੀ ਟ੍ਰਿਪ ਦੇ ਵਿੱਚ ਜਿੱਥੇ ਉਹਨੇ UAE, ਜਿੱਥੇ ਉਹ ਡਰਾਮਾ ਕਰ ਰਿਹਾ, ਜਿਸ ਭਾਰਤ ਦੇ ਵਿੱਚ ਮੁਸਲਮਾਨਾਂ ਦਾ ਜੀਣਾ ਹਰਾਮ ਕੀਤਾ ਹੋਇਆ, ਉੱਥੇ ਜਦੋਂ ਜਹਾਜ਼ ਤੋਂ ਉਤਰਦਾ ਤੇ UAE ਦਾ ਉਹ ਫਰੋਡੀਆ ਜਿਹਾ ਸ਼ੇਖ, ਉਹ ਐਵੇਂ ਬਾਹਾਂ ਉਹਨੇ ਪਹਿਲਾਂ ਹੀ ਉਲਾਰੀਆਂ ਹੋਈਆਂ, ਉਹਨੂੰ ਜਾ ਕੇ ਐ ਆਪਣੇ ਉਹਦੇ ਨਾਲ ਚੰਬੜ ਜਾਂਦਾ ਜਿਵੇਂ ਕਿ ਪਤਾ ਨਹੀਂ ਕਿੰਨੇ ਜਨਮਾਂ ਦਾ ਵਿਛੜਿਆ ਉਹਨੂੰ ਮਿਲਿਆ ਹੋਇਆ। ਔਰ ਫਿਰ ਉਹ ਜਿਹੜੇ ਮੁੱਖ ਤੌਰ 'ਤੇ 3 ਮੁਲਕ ਜਿਨ੍ਹਾਂ ਦੇ ਵਿੱਚ ਨੀਦਰਲੈਂਡ ਔਰ ਨਾਰਵੇ ਔਰ ਇਟਲੀ, ਇਹ 3 ਮੁਲਕਾਂ ਦਾ ਵੀ ਦੌਰਾ ਉਹਦਾ ਜਿਹੜਾ ਖ਼ਤਮ ਹੋ ਗਿਆ। ਹੁਣ ਇਟਲੀ ਤੋਂ ਬਾਅਦ ਉਹਨੇ ਵਾਪਸ ਮੁੜਨਾ ਸੀ। ਹੁਣ ਉਹ UAE ਵਾਲੇ ਤਾਂ ਡਰਾਮੇਬਾਜ਼ੀ, ਉਹ ਤਾਂ ਜਸਟ UAE ਨੂੰ ਠੀਕ ਕਿਹਾ ਸੀ ਪਾਕਿਸਤਾਨੀ ਇੰਟੈਲੈਕਚੁਅਲ ਨੇ ਕਿ ਬੈਟਰ ਹੋਏਗਾ ਕਿ UAE ਆਪਣੇ ਆਪ ਨੂੰ ਅਖੰਡ ਭਾਰਤ ਦਾ ਹਿੱਸਾ ਹੀ ਬਣਾ ਲੇ। ਉਹ ਤਾਂ ਬਿਲਕੁਲ, ਉਹ ਇਜ਼ਰਾਈਲ ਨੂੰ ਵੀ ਰੈਕਗਨਾਈਜ਼ ਕੀਤਾ ਹੋਇਆ ਹੈ। ਨੈਤਨਯਾਹੂ ਨੇ ਵੀ ਕਿਹਾ ਕਿ ਜੀ ਡਿਊਰਿੰਗ 40 ਡੇ ਵਾਰ ਮੈਂ ਜਿਹੜਾ ਉੱਥੇ ਗਿਆ, ਮੋਸਾਦ ਦਾ ਚੀਫ ਵੀ ਗਿਆ। ਸੋ ਇੰਡੀਆ ਇਜ਼ਰਾਈਲ ਰਿਲੇਸ਼ਨਸ਼ਿਪ, ਇੰਡੀਆ UAE ਰਿਲੇਸ਼ਨਸ਼ਿਪ ਦਾ ਮਤਲਬ ਇਹ ਹੀ ਹੈ ਕਿ ਮੋਸਾਦ ਦਾ ਨੈਟਵਰਕ ਹੀ। ਹੁਣ ਜਿਹੜੀ ਸਭ ਦੀਆਂ ਅੱਖਾਂ ਲੱਗੀਆਂ ਹੋਈਆਂ ਸੀ ਕਿ ਵੀ ਉੱਥੇ ਲੈਣ ਕੀ ਗਿਆ, ਇੱਕ ਪਾਸੇ ਤਾਂ ਦੂਜਿਆਂ ਨੂੰ ਉਪਦੇਸ਼ ਦੇ ਰਿਹਾ ਵੀ ਐਡਾ ਨਾਰਵੇ ਦੇ ਨਾਲ ਸਾਰਾ $2 ਬਿਲੀਅਨ ਦੀ ਟ੍ਰੇਡ ਹੈ ਇੰਡੀਆ ਦੀ, ਨਥਿੰਗ। ਔਰ ਨੀਦਰਲੈਂਡ 'ਚ ਕੀ ਲੈਣ ਗਿਆ, ਜਾਂ ਇਟਲੀ ਦੇ ਨਾਲ ਉਹ ਠੀਕ ਹੈ, ਇਟਲੀ ਦੀ ਮੈਲਨੀ ਜਿਹੜੀ ਆ ਉਹ ਪਹਿਲਾਂ ਟਰੰਪ ਦੀ ਐਡਮਾਇਰਰ ਸੀ, ਫਿਰ ਟਰੰਪ ਨੂੰ ਵੀ ਜਿਹੜਾ ਉਹ ਘੂਰਨ ਲੱਗ ਗਈ, ਤਾਂ ਦੂਜੇ ਪਰ ਉਹ ਮੋਦੀ ਐ ਜਿਹੜਾ ਉਹ ਪ੍ਰੈਜ਼ੈਂਟ ਕਰਦਾ ਜਿਵੇਂ ਉਹਦੀ ਸਹੇਲੀ ਹੋਏ। ਨਹੀਂ, ਇਸ ਕਿਸਮ ਦਾ ਉਸਨੇ ਆਪਣਾ ਪਹਿਲਾਂ ਵੀ ਜਿਵੇਂ ਅਡੰਬਰ ਕਰਦਾ, ਟਰੰਪ ਨਾਲ ਵੀ ਇਹੀ ਸੀ, ਉਹ ਵੀ ਮਾਈ ਫਰੈਂਡ ਤੇ ਇਹ ਵੀ ਇਵੇਂ ਹੀ ਕਰਦਾ ਸੀ ਕਿ ਅਬ ਕੀ ਬਾਰ ਟਰੰਪ ਸਰਕਾਰ, ਜਿਵੇਂ ਟਰੰਪ ਜਿਹੜਾ ਉਹ ਮੋਦੀ ਦੀ ਜੇਬ 'ਚ ਹੋਏ। ਸੋ ਇਹਨਾਂ ਨੂੰ ਇਹ ਬਿਲਕੁਲ ਅਕਲ ਦੇ ਅੰਨਿਆਂ ਨੂੰ ਇਸ ਗੱਲ ਦੀ ਹੈ ਹੀ ਨਹੀਂ ਹੈ ਕਿ ਵੀ ਫੋਰਨ ਪਾਲਿਸੀ ਔਰ ਇਸ ਕਿਸਮ ਦੇ ਜਿਹੜੇ ਡਰਾਮੇਬਾਜ਼ੀ, ਨੌਟੰਕੀ ਜਾਂ ਜੈਸਚਰ ਜਿਹਨੂੰ ਵੈਸਟਰਨ ਜ਼ਬਾਨ 'ਚ ਕਹਿੰਦੇ ਨੇ, ਇਹ ਬਿਲਕੁਲ ਇਹਨਾਂ ਦੇ ਅੱਡ ਮਤਲਬ ਹੁੰਦੇ ਨੇ। ਸੋ ਅਸੀਂ ਡਿਸਕਸ ਕੀਤਾ ਸੀ ਲਾਸਟ ਪ੍ਰੋਗਰਾਮ 'ਚ ਕਿ ਵੀ ਨੀਦਰਲੈਂਡਸ ਦੇ ਵਿੱਚ ਜਿਹੜਾ ਪੁਰਾਣਾ ਹਾਲੈਂਡ ਹੈ ਔਰ ਉਹਦੇ 'ਚ ਕਿਵੇਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਹੀ ਜਿਹੜਾ, ਕਿਉਂਕਿ ਹੁਣ ਮੋਦੀ ਜਿਹੜਾ ਉਹ 2014 ਤੋਂ ਪ੍ਰਾਈਮ ਮਿਨਿਸਟਰੀਅਲ ਚੇਅਰ ਦੇ ਉੱਤੇ ਹੈ, ਲੇਕਿਨ ਇਹਨਾਂ 12 ਸਾਲਾਂ ਦੇ ਵਿੱਚ ਉਹ ਪ੍ਰੈਸ ਕਾਨਫਰੰਸ ਤੋਂ ਦੌੜਦਾ। 2-3 ਮੌਕੇ ਐਸੇ ਆਏ ਔਰ ਜਿਹਦੇ 'ਚ ਜਿਵੇਂ ਰੱਬ ਨੇ ਕਿਸੇ ਦਾ ਪਾਜ ਮਲੰਮਾ ਲੈ ਜਾਏਗਾ, ਉਹ ਜਿਹੜਾ ਬੰਨਿਆ ਹੁੰਦਾ ਲੋਗੜ ਜਿਹਾ ਉਹ ਲੱਥ ਜਾਂਦਾ ਉੱਤੋਂ। ਉਹਨੇ ਇੱਕ ਵਾਰ ਪਹਿਲਾਂ ਉਹ ਜਰਮਨ ਆਇਆ ਸੀ 2022 ਦੇ ਵਿੱਚ, ਉੱਥੇ ਵੀ ਕਿਉਂਕਿ ਹੁਣ ਇਹ ਸਾਰੇ ਜਿਹੜੇ ਯੂਰਪ ਦੇ ਮੁਲਕ ਨੇ ਜਿਨ੍ਹਾਂ ਦੀਆਂ ਬਾਡੀਜ਼ ਜਿਹੜੀਆਂ ਆਰਗੇਨਾਈਜੇਸ਼ਨਸ ਉਹ ਪ੍ਰੈਸ ਰੇਟਿੰਗਸ ਕਰਦੀਆਂ, ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰਦੀਆਂ, ਪੱਤਰਕਾਰ ਸਵਾਲ ਪੁੱਛਦੇ ਨੇ। ਡੈਮੋਕ੍ਰੇਸੀ ਦਾ ਤਾਂ ਮਤਲਬ ਹੀ ਅਕਾਊਂਟੇਬਿਲਟੀ ਹੈ। 2022 ਦੇ ਵਿੱਚ ਇਹਨੂੰ ਘੇਰਿਆ ਸੀ, ਜਰਮਨੀ ਦੇ ਪ੍ਰਾਈਮ ਮਿਨਿਸਟਰ ਨੇ ਐਕਸਪੋਜ਼ ਕੀਤਾ ਸੀ ਕਿ ਭਾਈ ਇਹ ਹੁਣ ਸਾਡੀ ਰਵਾਇਤ ਦਾ ਸਵਾਲ ਦੀ ਇਹ ਨਹੀਂ ਚਾਹੁੰਦਾ ਹੈ। 2023 ਦੇ ਵਿੱਚ ਜਦੋਂ ਬਾਈਡਨ ਜਿਹੜਾ ਉਹ ਪ੍ਰੈਜ਼ੀਡੈਂਟ ਸੀ ਅਮਰੀਕਾ ਦਾ, ਮੋਦੀ ਆਇਆ ਵਾਈਟ ਹਾਊਸ, ਔਰ ਇਹ ਉਹੀ ਪੀਰੀਅਡ ਸੀ ਜਦੋਂ ਕਿ ਜਿਹੜੀ ਇੰਡੀਆ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਸਿੱਖਾਂ ਦੇ ਖਿਲਾਫ, ਉਹ ਇੰਗਲੈਂਡ ਦੇ ਵਿੱਚ ਹਰਦੀਪ ਸਿੰਘ ਨਿੱਜਰ ਔਰ ਇੱਥੇ ਗੁਰਪਤਵੰਤ ਪੰਨੂ ਮਰਡਰ ਪਲਾਟ ਵਾਪਰਨ ਵਾਲਾ ਸੀ, ਉਸ ਪੀਰੀਅਡ ਦੀ ਗੱਲ ਹੈ। ਉਹਦੇ 'ਚ ਇਹਨਾਂ ਨੇ ਕਿਹਾ ਵਾਈਟ ਹਾਊਸ ਨੇ ਕਿ ਵੀ ਇਹ ਜਦੋਂ ਕੋਈ ਸਟੇਟ ਵਿਜ਼ਿਟ ਕਿਸੇ ਨੂੰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਇਹ ਸਾਡਾ ਨੋਰਮ ਹੈ ਕਿ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ। ਉਹਨਾਂ ਨੇ ਕਿਹਾ ਜੀ ਠੀਕ ਹੈ, 2 ਸਵਾਲ ਮੋਦੀ ਲੈ ਲੇਗਾ, ਬਾਕੀ ਬਾਈਡਨ ਲਏਗਾ। ਹੁਣ 2 ਸਵਾਲਾਂ 'ਚ ਇੱਕ ਤਾਂ ਉਹਨਾਂ ਨੇ ਆਪਣਾ ਜਿਹੜਾ ਸੈੱਟ ਕੀਤਾ ਜਰਨਲਿਸਟ ਸੀ, ਉਹਨੇ ਐਨਵਾਇਰਨਮੈਂਟ ਵਗੈਰਾ ਬਾਰੇ ਪੁੱਛਿਆ ਮੋਦੀ ਨੂੰ, ਉਹ ਉਹਨੇ ਇੱਧਰ ਉੱਧਰ ਮਾਰੀਆਂ ਜਬਰੀਆਂ। ਹੁਣ ਵਾਲ ਸਟਰੀਟ ਜਰਨਲ ਦੀ ਇੱਕ ਜਰਨਲਿਸਟ ਬੀਬੀ ਸਦੀਕੀ ਜਿਹੜੀ ਭਾਰਤੀ ਮੂਲ ਦੀ ਮੁਸਲਮਾਨ ਪਰ ਅਮਰੀਕਨ ਸਿਟੀਜ਼ਨ, ਉਹਨੇ ਜਦੋਂ ਹਿਊਮਨ ਰਾਈਟਸ ਦੇ ਉੱਤੇ ਔਰ ਮਾਈਨੋਰਿਟੀ ਰਾਈਟਸ ਦੇ ਉੱਤੇ ਸਵਾਲ ਪੁੱਛਿਆ ਤੇ ਮੋਦੀ ਦੇ ਤਾਂ ਚਿਹਰੇ ਦੇ ਤੋਤੇ ਉੱਡ ਗਏ। ਉਹ ਜਿਵੇਂ ਉਹ ਗਿੱਦੜ ਦੀ ਹੁੰਦੀ ਆ ਕਿ ਵੀ ਗਿੱਦੜ ਨੂੰ ਕਿਸੇ ਨੇ ਕਿਹਾ ਸੀ ਤੂੰ ਚੱਲ ਸ਼ੇਰ ਦਾ ਤੂੰ ਬਣ ਜਾ ਜੰਗਲ ਦਾ ਰਾਜਾ, ਤੇ ਉਹਨੇ ਕਿਹਾ ਵੀ ਮੈਂ ਇਹਨੂੰ ਰਾਜਾ ਤਾਂ ਬਣਾਤਾ, ਮੇਰੀ ਕੋਈ ਨਿਸ਼ਾਨੀ ਤਾਂ ਹੋਏ। ਉਹਨੇ ਕਿਹਾ ਵੀ ਤੇਰੀ ਪੂੰਛ ਤੇ ਛੱਜ ਬੰਨ੍ਹ ਦਿੰਦੇ। ਜਦੋਂ ਅਸਲੀ ਸ਼ੇਰ ਆਇਆ ਦੌੜਿਆ ਗਿੱਦੜ, ਉਹ ਆਪਣੇ ਉਹ ਬੜਿਆ ਗੁੱਟ ਉਹਦੇ 'ਚ ਇੱਕ ਹੋਲ ਜਿਹੇ 'ਚ,
ਤੇ ਹੁਣ ਉਹ ਬੜਿਆ ਨਾ ਜਾਏ ਕਿਉਂਕਿ ਛੱਜ ਵਿੱਚ ਫਸ ਗਿਆ ਅੱਗੇ। ਸੋ ਮੋਦੀ ਦੀ ਉਹ ਜਿਹੜੀ ਉਸ ਵਾਈਟ ਹਾਊਸ ਦੀ ਪ੍ਰੈਸ ਕਾਨਫਰੰਸ ਉਹਦੀ ਸ਼ਕਲ ਹੈ ਉਹ ਇਵੇਂ ਹੀ ਹੈ ਕਿ ਜਿਹੜਾ ਗਿੱਦੜ ਹੈ ਉਹ ਫਿਰ ਸ਼ੇਰ ਨੇ ਪੂਛ ਤੋਂ ਹੀ ਛੱਜ ਦੇ ਸਣੇ ਬਾਹਰ ਖਿੱਚ ਲਿਆ ਗਿੱਦੜ ਨੂੰ। ਫਿਰ ਗਿੱਦੜ ਦਾ ਕੀ ਹੋਇਆ ਹੋਏਗਾ ਸਾਰੇ ਜਾਣ ਸਕਦੇ ਨੇ। ਬਿਲਕੁਲ। ਲੇਕਿਨ ਕਿਵੇਂ ਉਹਨੂੰ ਬੀਬੀ ਸਿੱਦੀਕੀ ਨੂੰ ਟਰੋਲ ਕੀਤਾ ਗਿਆ ਕਿ 2 ਦਿਨ ਬਾਅਦ ਵਾਈਟ ਹਾਊਸ ਨੂੰ ਜਿਹੜਾ ਉਹਨੂੰ ਡਿਫੈਂਡ ਕਰਨਾ ਪਿਆ। ਹੁਣ ਇਹ 2023 ਦੀ ਗੱਲ ਹੈ ਔਰ ਉਸ ਤੋਂ ਬਾਅਦ ਜਿਹੜਾ ਹੁਣ ਜਿਹੜੀ ਉਹਦੇ ਸਾਹਮਣੇ ਮੋਦੀ ਸਾਹਮਣੇ ਹਿਊਮਿਲੇਸ਼ਨ ਹੋਈ, ਨੀਦਰਲੈਂਡ ਵਾਲਾ ਹੀ ਸੀ ਜ਼ਿਕਰ ਕਿ ਉਸ ਤੋਂ ਬਾਅਦ ਉਹਨੇ ਨਾਰਵੇ ਜਾਣਾ ਸੀ। ਹੁਣ ਨਾਰਵੇ ਦੇ ਵਿੱਚ ਜਿਹੜਾ ਨਾਰਵੇ ਜਦੋਂ ਤੁਸੀਂ ਪ੍ਰੈਸ ਫਰੀडम ਇੰਡੈਕਸ ਦੇਖਦੇ ਹੋ ਦੁਨੀਆ ਦੇ 180 ਜਾਂ ਮੁਲਕਾਂ ਦਾ ਨੰਬਰ 1 ਤੇ ਹੈ। ਹੁਣ ਨਾਰਵੇ ਦੇ ਵਿੱਚ ਇੱਕ ਬੀਬੀ ਨੇ ਉਹਨੂੰ ਮੋਦੀ ਨੂੰ ਜਿਹੜਾ ਹਾਲਾਂ ਇਹ ਦੋਨੋਂ ਹੀ ਨਾਰਵੇ ਦਾ ਪ੍ਰਾਈਮ ਮਿਨਿਸਟਰ ਔਰ ਦੂਜਾ ਆਪਣੀ ਬਰੀਫਿੰਗ ਕਰਕੇ ਜਾਣ ਲੱਗੇ ਜਿਵੇਂ ਹੀ ਤੇ ਇੱਕ ਬੀਬੀ ਨੇ ਖਲੋ ਕੇ ਉੱਚੀ ਸਾਰੀ, ਉਹਦਾ ਜਰਨਲਿਸਟ ਦਾ ਨਾਂ ਹੇਲਾ ਲੇਂਗ, ਉਹਨੇ ਕਿਹਾ ਕਿ ਵੀ ਪ੍ਰਾਈਮ ਮਿਨਿਸਟਰ ਮੋਦੀ ਤੁਸੀਂ ਇਹ ਦੱਸੋ ਕਿ ਵੀ ਤੁਸੀਂ ਸਵਾਲਾਂ ਤੋਂ ਦੌੜਦੇ ਕਿਉਂ? ਤੁਸੀਂ ਕਿਉਂ ਨਹੀਂ ਜਿਹੜਾ ਉਹ ਫੇਸ ਕਰਦੇ? ਤੁਸੀਂ ਜਿਸ ਮੁਲਕ ਚੋਂ ਇਹਦੇ 'ਚ ਫਰੀडम ਹੈ ਔਰ ਇਹ ਨੰਬਰ 1 ਸਾਡਾ ਇੰਡੈਕਸ, ਮੋਦੀ ਹੋਰ ਅੱਗੇ ਦੌੜਿਆ ਔਰ ਨਤੀਜੇ ਦੇ ਤੌਰ ਤੇ ਉਸ ਤੋਂ ਬਾਅਦ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਕਿਹਾ ਜੀ ਅਸੀਂ ਜਿਹੜਾ ਹੈ ਉਹ ਮਿਸਟਰ ਜਾਰਜ ਕੇ ਕੌਣ ਉਹਨੂੰ ਲਿਆ ਕੇ ਬਿਠਾਇਆ ਇੱਕ ਹੋਰ ਈਸਾਈ ਨੂੰ ਕਿ ਜੀ ਅਸੀਂ ਕਰਾਂਗੇ। ਉੱਥੇ ਵੀ ਉਹ ਬੀਬੀ ਪਹੁੰਚ ਗਈ ਔਰ ਉਹਨਾਂ ਦੇ ਕੋਲ ਉਹਨੂੰ ਇਹੀ ਕਹਿ ਗਿਆ ਜੀ ਸਾਡੀ ਸਿਵਲਾਈਜੇਸ਼ਨ 5000 ਸਾਲ ਪੁਰਾਣੀ ਹੈ, ਅਸੀਂ ਸਿਫਰ ਕੱਢੀ, ਸਾਡੇ ਕਨਸਟੀਟਿਊਸ਼ਨ 'ਚ ਬਰਾਬਰੀ ਹੈ, ਸਾਡੇ ਫਲਾਣੇ 'ਚ ਹੈ, ਸਾਡੇ ਢਿਮਕੇ 'ਚ ਹੈ। ਹੁਣ ਇਸ ਸਾਰੇ ਦਾ ਰੌਲਾ ਜੇ ਤਾਂ ਇਹਨੂੰ ਇਹ ਕਹਿਣਾ ਹੋਏ ਵੀ ਮੋਦੀ ਦਾ ਐਕਸਪੋਜ਼ਰ ਜਿਹੜਾ ਟਰੂ ਮੋਦੀ ਹੈ ਜਿਸ ਕਿਸਮ ਦਾ ਫਰਾਡੀ ਹੈ ਉਹ ਪੂਰੀ ਤਰ੍ਹਾਂ ਹੋਇਆ, ਕਿਉਂਕਿ ਕੱਲਾ ਇਹੀ ਨਹੀਂ ਕਿ ਵੀ ਉਸ ਬੀਬੀ ਦੇ ਨਾਲ ਵੀ ਉਹ ਬੀਬੀ ਸਿੱਦੀਕੀ ਵਾਲਾ ਹੀ ਹਾਲ ਹੋਇਆ ਕਿ ਉਸ ਨੂੰ ਟਰੋਲ ਕੀਤਾ ਜਾਣ ਲੱਗਾ। ਹੁਣ ਉਹਨੇ ਹੇਲਾ ਲੇਂਗ ਨੇ ਇਹ ਵੀ ਦਾਅਵਾ ਕੀਤਾ ਕਿ ਵੀ ਉਸ ਦਾ ਇੰਸਟਾਗ੍ਰਾਮ ਔਰ ਫੇਸਬੁੱਕ ਅਕਾਊਂਟ ਜਿਹੜਾ ਉਹ ਸਸਪੈਂਡ ਕਰਵਾ ਦਿੱਤਾ ਗਿਆ। ਹਾਲਾਂਕਿ ਉਹਦਾ ਫਾਲੋਅਰ ਇਨ ਫਿਊ ਹੰਡਰਡ ਸੀ ਤੇ ਇਨ ਥਾਊਜ਼ੈਂਡਸ ਉਹਦੇ ਫਾਲੋਅਰ ਹੋਏ ਹੇਲਾ ਲੇਂਗ ਦੇ। ਹੁਣ ਇਸ ਸਾਰੇ ਨੇ ਇਹ ਐਕਸਪੋਜ਼ ਕਰ ਦਿੱਤਾ ਹੈ ਕਿ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ 1 ਬਿਲੀਅਨ 500 ਮਿਲੀਅਨ ਦਾ ਮੁਲਕ ਕਹਿਣ ਵਾਲੇ ਮੁਲਕ ਦਾ ਪ੍ਰਧਾਨ ਮੰਤਰੀ ਜਿਹੜਾ ਹੈ ਉਹ ਈਵਨ ਜਰਨਲਿਸਟ ਨੂੰ ਫੇਸ ਨਹੀਂ ਕਰਨਾ ਚਾਹੁੰਦਾ ਔਰ ਇਹਦੇ ਉੱਤੇ ਜਿਹੜਾ ਉਹਦਾ ਪੂਰੀ ਤਰ੍ਹਾਂ ਜਲੂਸ ਨਿਕਲਿਆ। ਔਰ ਉਸ ਤੋਂ ਬਾਅਦ ਹੁਣ ਜਦੋਂ ਇਟਲੀ ਆਇਆ ਔਰ ਇਟਲੀ ਦੀ ਜਿਹੜੀ ਪ੍ਰਾਈਮ ਮਿਨਿਸਟਰ ਨੂੰ ਆਪਣੀ $2-3 ਦਾ ਜਿਹੜਾ ਸੋ ਕਾਲਡ ਮੇਡ ਇਨ ਇੰਡੀਆ ਚਾਕਲੇਟ ਉਹਨੂੰ ਗਿਫਟ ਕੀਤਾ ਕਿ ਜੀ ਇਹ ਜਿਹੜਾ ਫਲਾਣਾ ਮੈਲੋਡੀ ਫॉर ਮੈਲੋਨੀ, ਉਸ ਚਾਕਲੇਟ ਦਾ ਨਾਮ ਮੈਲੋਡੀ ਰੱਖਿਆ ਹੋਇਆ। ਉਹਦੇ ਵਿੱਚ ਵੀ ਜਿਹੜਾ ਕੋਕੋ ਹੈ ਉਹ ਵੀ ਬਾਹਰੋਂ ਆਇਆ, ਜਿਹੜਾ ਚਾਕਲੇਟ 'ਚ ਹੁੰਦਾ ਹੈ ਜਿਹੜਾ ਪਾਮ ਆਇਲ ਯੂਜ਼ ਹੁੰਦਾ ਹੈ ਉਹ ਇੰਡੋਨੇਸ਼ੀਆ ਤੋਂ ਆਇਆ। ਹੁਣ ਇਹ ਔਰ ਦੰਦ ਕੱਢ ਰਿਹਾ ਬਿਲਕੁਲ ਜਿਵੇਂ ਬੇਹਯਾਈ, ਜਿਵੇਂ ਉਹ ਝੂਠਾ ਬੰਦਾ ਜਿਹੜਾ ਹੈ ਨਾ ਉਹ ਫੜਿਆ ਜਾਏ ਤਾਂ ਉਹਨੂੰ ਕੁਛ ਨਹੀਂ ਹੁੰਦਾ, ਹੀ ਕਰ ਰਿਹਾ ਹੁੰਦਾ। ਔਰ ਹੁਣ ਇਸ ਦੇ ਉੱਤੇ ਮੁਲਕ ਦੇ ਜਿਹੜੇ ਸੰਜੀਦਾ ਲੋਕ ਨੇ, ਇਹ ਨਹੀਂ ਹੈ ਇੰਡੀਆ 'ਚੋਂ ਉਹ ਲੋਕ ਜਿਨ੍ਹਾਂ ਨੇ ਇੰਟਰਨੈਸ਼ਨਲ ਲੈਵਲ 'ਤੇ ਵੀ ਉਹ ਐਂਬੈਰਸਡ ਮਹਿਸੂਸ ਕਰ ਰਹੇ ਨੇ ਕਿ ਵੀ ਇੱਕ ਅਨਪੜ੍ਹ ਬੰਦਾ। ਔਰ ਦੇਖੋ ਚਲੋ ਮਨਮੋਹਨ ਸਿੰਘ ਨੇ ਸਿੱਖਾਂ ਦਾ ਤਾਂ ਕੁਛ ਨਹੀਂ ਸਵਾਰਿਆ, ਲੇਕਿਨ 10 ਸਾਲ ਪ੍ਰਾਈਮ ਮਿਨਿਸਟਰ ਹੁੰਦਿਆਂ ਉਹ ਭਾਵੇਂ ਉਹਨੂੰ ਇਹਨੇ ਮੋਦੀ ਐਂਡ ਕੰਪਨੀ ਉਹਨੂੰ ਜ਼ਲੀਲ ਕਰਦੇ ਸੀ ਕਿ ਵੀ ਇਹ ਮਨਮੋਹਨ ਸਿੰਘ ਨਹੀਂ ਹੈ, ਮਨਮੋਹਨ ਸਿੰਘ ਹੈ, ਮੌਨ ਰਹਿੰਦਾ ਹੈ, ਇਹ ਬੋਲਦਾ ਨਹੀਂ ਹੈ, ਇਹਦਾ ਫਲਾਣਾ। ਲੇਕਿਨ ਇਹ ਮਨਮੋਹਨ ਸਿੰਘ ਦੀ ਹੀ ਹਿੰਮਤ ਸੀ ਕਿ ਈਵਨ ਉਦੋਂ ਇਰਾਕ ਵਾਰ 2003 'ਚ ਹੋ ਕੇ ਹਟੀ, ਅਮਰੀਕਾ ਆਇਆ ਮਨਮੋਹਨ ਸਿੰਘ ਕਾਂਗਰਸ ਨੂੰ ਐਡਰੈਸ ਕਰ, ਜਦੋਂ ਉਹਨੇ ਕਿਹਾ ਜੀ ਇਟਸ ਅ ਮਿਸਟੇਕ। ਹੁਣ ਕਿਸੇ ਹੋਰ ਮੁਲਕ ਦੀ ਧਰਤੀ ਤੇ ਖਲੋ ਕੇ ਕਹਿਣਾ, ਔਰ ਇਸੇ ਤਰ੍ਹਾਂ ਇੰਡੋ US ਨਿਊਕਲੀਅਰ ਡੀਲ ਔਰ ਓਬਾਮਾ ਦੇ ਨਾਲ ਵੀ ਮਨਮੋਹਨ ਸਿੰਘ ਦੀ ਉਹ ਬਹੁਤ ਇੱਜ਼ਤ ਕਰਦੇ ਸੀ, ਕਿਉਂਕਿ ਇੱਕ ਐਜ਼ ਏ ਇਕੋਨੋਮਿਸਟ ਵੀ ਐਜ਼ ਏ ਅਦਰਵਾਈਜ਼ ਜਿਵੇਂ ਮੈਂ ਕਿਹਾ ਕਿ ਭਾਈ ਇਹਨਾਂ ਨੂੰ ਤਾਂ ਉਹਨੇ 20-25 ਸਾਲ ਲੀਜ਼ ਆਫ ਲਾਈਫ ਦਿੱਤੇ। ਹੁਣ ਉਹਦਾ ਉਹ ਕੰਪੈਰੀਜ਼ਨ ਸਾਰੇ ਕਰ ਰਹੇ ਨੇ ਵੀ ਕਿਸ ਲੈਵਲ ਦੇ ਉੱਤੇ ਜਿਹੜਾ ਇਮੇਜ ਇਕਨੋਮਿਕਸ ਦੇ ਵਿੱਚ ਪ੍ਰੋਗਰੈਸ ਦੇ ਲਿਹਾਜ਼ ਨਾਲ ਦੂਸਰੇ ਨਾਲ ਭਾਰਤ ਦਾ ਬਣਿਆ। ਇਸ ਅਨਪੜ੍ਹ ਗਵਾਰ ਨੇ, ਇਸ ਮਦਾਰੀ ਨੇ ਕਿੱਥੇ ਸਾਨੂੰ ਪਹੁੰਚਾ ਦਿੱਤਾ। ਔਰ ਇਹ ਜਦੋਂ ਸਾਰਾ ਵਾਪਰਿਆ ਨਾਰਵੇ ਵਾਲਾ, ਅਗਲੇ ਦਿਨ ਜਿਹੜਾ ਨਾਰਵੇ ਦਾ ਸਭ ਤੋਂ ਪੋਪੂਲਰ ਅਖਬਾਰ ਹੈ ਉਹਦੇ 'ਚ ਉਹਨਾਂ ਨੇ ਇੱਕ ਆਰਟੀਕਲ ਛਾਪਿਆ ਮੋਦੀ ਦੇ ਉੱਤੇ ਕਿ ਜੀ ਵੀ ਇਹ ਘੱਟ ਅਕਲ ਵਾਲਾ ਔਰ ਦੂਜਾ ਇੱਕ ਡਿਸੈਪਟਿਵ ਹੈ।
ਨਾਲ ਹੀ ਉਹਨਾਂ ਨੇ ਮਦਾਰੀ ਮੋਦੀ ਨੂੰ ਇੱਕ ਲੰਬੇ ਸੱਪ ਨੂੰ ਇੱਕ ਪਾਈਪ ਜਿਹੀ ਜਿਹੜੀ ਆਇਲ ਲਾਈਨ ਵਾਂਗ ਹੈ ਉਹ ਦਿਖਾਇਆ ਕਿ ਭਾਈ ਇਹ ਸਪੇਰਾ ਹੈਗਾ। ਸੋ ਬਹੁਤਿਆਂ ਨੂੰ ਇੱਕਦਮ ਯਾਦ ਆਇਆ ਕਿ ਵੀ ਇਹੀ ਕੁਛ ਤਾਂ ਸਾਡਾ ਇਮੇਜ ਸੀ। ਅੱਜ ਇਸ ਅਨਪੜ੍ਹ ਖਤੂਤ ਨੇ ਜਿਹੜਾ ਸਾਨੂੰ ਵਾਪਸ ਉਸ ਲੈਵਲ ਦੇ ਉੱਤੇ ਪਹੁੰਚਾ ਦਿੱਤਾ ਹੈ। ਔਰ ਇਸ ਦੇ ਉੱਤੇ ਜਿਹੜਾ ਉਹਨਾਂ ਨੇ ਈਵਨ ਰਾਹੁਲ ਨੇ ਕਿਹਾ ਕਿ ਵਰਲਡ ਸੀਜ਼ ਕੰਪਰੋਮਾਈਜ਼ ਪ੍ਰਾਈਮ ਮਿਨਿਸਟਰ ਪੈਨਿਕ, ਰਾਹੁਲ ਸਲੈਮਸ ਮੋਦੀ ਫॉर ਨਾਟ ਟੇਕਿੰਗ ਨਾਰਵੇਜੀਅਨ ਜਰਨਲਿਸਟ ਕੁਐਸਚਨਸ। ਉਹਨੇ ਕਿਹਾ ਕਿ ਵੀ ਇਹ ਸਾਨੂੰ ਇਹਨੇ ਬੇਇੱਜ਼ਤ ਕੀਤਾ ਹੈ। ਔਰ ਇਸੇ ਤਰ੍ਹਾਂ ਜਿਹੜਾ ਦਿਸ ਇਜ਼ ਨਾਟ ਲੀਡਰਸ਼ਿਪ, ਇਟ ਇਜ਼ ਅ ਗਿਮਿਕ। ਰਾਹੁਲ ਗਾਂਧੀ ਟਾਰਗੇਟਸ ਮੋਦੀ ਓਵਰ ਮੈਲੋਡੀ ਕੈਂਡੀ ਗਿਫਟ ਟੂ ਇਟਾਲੀਅਨ ਪ੍ਰਾਈਮ ਮਿਨਿਸਟਰ ਮੈਲੋਨੀ। ਕਿ ਵੀ ਇਹ ਬੱਚਿਆਂ ਵਾਲੀਆਂ ਹਰਕਤਾਂ ਕਰ ਰਿਹਾ ਹੈ, ਇਹ ਕਰ ਕੀ ਰਿਹਾ ਹੈ? ਇਹਨੇ ਸਾਡੇ ਜਿਹੜਾ ਮੁਲਕ ਦਾ ਇਹ ਨੱਕ ਵੱਢਿਆ। ਔਰ ਉਹਦੇ 'ਚ ਹੁਣ ਜਦੋਂ ਨਾਰਵੇ ਬਿਲਕੁਲ ਕਲੀਅਰ ਉਹਨਾਂ ਦੀ ਪਾਲਿਸੀ ਹੈ, ਉਹ ਮੋਦੀ ਦੇ ਉੱਥੇ ਹੁੰਦੇ ਉਹ ਕਹਿ ਰਿਹਾ no double standards, a Norwegian Prime Minister. We condemn Russia, US and Israel for international law violations, Norway's foreign minister. ਉਹ ਕਹਿੰਦੇ ਵੀ ਇਹਨਾਂ ਨੇ ਅਮਰੀਕਾ ਨੇ ਵੀ ਔਰ ਇਜ਼ਰਾਈਲ ਨੇ ਵੀ ਔਰ ਰਸ਼ੀਆ ਨੇ ਯੂਕਰੇਨ ਦੇ ਉੱਤੇ ਹਮਲਾ ਕਰਕੇ ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ ਹੈ। ਅਮਰੀਕਾ ਇਜ਼ਰਾਈਲ ਨੇ ਈਰਾਨ ਦੇ ਉੱਤੇ ਕਰਕੇ ਕੀਤਾ ਹੈ। ਸੋ ਮੈਂ ਸਮਝਦਾ ਕਿ ਵੀ ਇਹ ਜਿਹੜਾ ਇੱਕ ਪਾਸੇ ਡਿਕਲਾਈਨ ਦੀ ਨਿਸ਼ਾਨੀ ਹੈ ਕਿ ਵੀ ਮੁਲਕ ਕਿਸ ਚੋਂ ਲੰਘ ਰਿਹਾ ਹੈ। ਔਰ ਇਹ ਜਿਹੜਾ ਰੋਮ ਦਾ ਬਾਦਸ਼ਾਹ ਨੀਰੋ ਵਾਂਗ ਇਹ ਸਪੇਰਾ, ਇਹ ਮਦਾਰੀ ਜਿਹੜਾ ਮਦਾਰਪੁਣਾ ਉੱਥੇ ਚਲਾ ਰਹੇ ਨੇ। ਔਰ ਹੁਣ ਇਹ ਜਿਹੜਾ ਘੱਟੋ ਘੱਟ ਇਹਨਾਂ ਨੇ ਨਾਰਡਿਕ ਦੇਸ਼ਾਂ ਨੇ ਇਸ ਦੇ ਇਮੇਜ ਨੂੰ ਇੱਕ ਵਾਰ ਫੇਰ ਦੁਨੀਆ ਦੇ ਸਾਹਮਣੇ ਬੇਨਕਾਬ ਕੀਤਾ ਜੀ। ਡਾਕਟਰ ਸਾਹਿਬ ਬਿਲਕੁਲ ਸੱਥਲਨ ਬ੍ਰੇਕ ਤੇ ਜਾਣ ਤੋਂ ਪਹਿਲਾਂ ਸਭ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।